ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੈਨਜ਼ੂਏਲਾ ਦੀ ਸਰਕਾਰ ਨੂੰ ਇੱਕ ਅੱਤਵਾਦੀ ਸਰਕਾਰ ਜਿਹੜਾ ਆ ਉਹ ਡਿਕਲੇਅਰ ਕਰ ਦਿੱਤਾ ਹੈਗਾ। ਸੋ ਟੈਰਰਿਸਟ ਰਜੀਮ ਕਰਕੇ ਗਵਰਨਮੈਂਟ ਨੇ ਡਿਕਲੇਅਰ ਕਰ ਦਿੱਤਾ ਤੇ ਨਾਲ ਦੀ ਨਾਲ ਇਹ ਕਹਿ ਦਿੱਤਾ ਆ ਕਿ ਜਿੰਨੇ ਵੀ ਜਿਹੜੇ ਉਹਨਾਂ ਦੇ ਆਇਲ ਟੈਂਕਰਸ ਆ ਉਹ ਸੈਂਕਸ਼ਨਸ ਆ ਤੇ ਉਹਨਾਂ ਨੂੰ ਬਲੌਕ ਕੀਤਾ ਜਾਵੇ। ਪਿਛਲੇ ਦਿਨਾਂ ਤੋਂ ਇੱਕ ਜਿਹੜਾ ਟੈਂਕਰ ਆ ਉਹ ਅਮਰੀਕਾ ਵਾਲਿਆਂ ਨੇ ਬਲੌਕ ਵੀ ਕੀਤਾ ਹੋਇਆ ਹੈਗਾ। ਜੀ ਸੋ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਕੰਪਲੀਟ ਤੇ ਟੋਟਲ ਬਲੌਕੇਡ ਆਫ ਸੈਂਕਸ਼ਨਡ ਆਇਲ ਟੈਂਕਰਸ ਜੋ ਵੈਨਜ਼ੂਏਲਾ ਦੇ ਵਿੱਚ ਜਾ ਰਹੇ ਆ ਜਾਂ ਵੈਨਜ਼ੂਏਲਾ ਤੋਂ ਬਾਹਰ ਜਾ ਰਹੇ ਆ ਉਹਨਾਂ ਤੇ ਸੈਂਕਸ਼ਨ ਲਾ ਦਿੱਤੀਆਂ ਹੈਗੀਆਂ। ਸੋ ਨਾਲ ਦੀ ਨਾਲ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਵੈਨਜ਼ੂਏਲਾ ਦੀ ਜਿਹੜੀ ਗਵਰਨਮੈਂਟ ਆ ਉਸ ਨੂੰ ਡਿਕਲੇਅਰ ਕਰ ਦਿੱਤਾ ਹੈਗਾ। ਐਕਸਪਰਟ ਜਿਹੜੇ ਆ ਉਹ ਇਹ ਕਹਿ ਰਹੇ ਆ ਆਇਲ ਮਾਰਕੀਟ ਦੇ ਵਿੱਚ ਇਹਦਾ ਜਿਹੜਾ ਜ਼ਿਆਦਾ ਅਸਰ ਨਹੀਂ ਪਊਗਾ ਪ੍ਰਾਈਸ ਦੇ ਉੱਤੇ। ਟਰੂਥ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਉਹਨਾਂ ਨੇ ਕਿਹਾ ਵੀ ਵੈਨਜ਼ੂਏਲਾ ਜਿਹੜਾ ਆ completely surrounded by largest armada ever assembled in the history of South America। ਜੀ ਸੋ ਕਹਿੰਦੇ ਪਈ ਚੋਰੀ ਕਰ ਰਿਹਾ ਸਮਾਨ ਦੀ, ਟੈਰਰਿਜ਼ਮ ਫੈਲਾ ਰਹੇ ਹੈਗੇ, ਡਰੱਗ ਸਮਗਲਿੰਗ ਕਰ ਰਿਹਾ, ਹਿਊਮਨ ਟ੍ਰੈਫਿਕਿੰਗ ਕਰ ਰਹੇ ਹੈਗੇ। ਸੋ ਇਸ ਕਰਕੇ ਆਪਾਂ ਉਹਨਾਂ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਹੈਗਾ। ਸੋ ਕਹਿੰਦੇ ਪਈ ਇਹ ਵੱਡੇ ਤੋਂ ਵੱਡਾ ਹੁੰਦਾ ਜਾਊਗਾ ਬਲੌਕੇਜ ਤੇ ਤਾਂ ਕਿ ਜਦ ਤੱਕ ਮਦੂਰੋ ਦੀ ਸਰਕਾਰ ਜਿਹੜੀ ਆ ਆਪਣੇ ਆਪ ਪਿੱਛੇ ਨਹੀਂ ਹਟਦੀ ਇਹ ਸਾਰਾ ਕੁਝ ਇਸ ਤਰ੍ਹਾਂ ਹੀ ਚੱਲਦਾ ਰਹੂਗਾ। ਯੂਐਸ ਸਟੇਟ ਡਿਪਾਰਟਮੈਂਟ ਨੇ ਯੂਜ਼ਲੀ ਇੱਕ ਕੋਈ ਐਂਟੀਟੀ ਨੂੰ ਉਹ ਕਰਦੇ ਹੁੰਦੇ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ, ਪਰ ਇਸ ਵਾਰੀ ਸਰਕਾਰ ਨੂੰ ਵੀ ਜਿਹੜਾ ਡਿਕਲੇਅਰ ਕਰ ਦਿੱਤਾ ਹੈਗਾ। ਸੋ ਕਹਿੰਦੇ ਵੀ ਕੋਈ ਵੀ ਜਿਹੜਾ ਅਮਰੀਕਾ ਦਾ ਸਿਟੀਜ਼ਨ ਕਿਸੇ ਤਰ੍ਹਾਂ ਦੀ ਵੀ ਮਟੀਰੀਅਲ ਸਪੋਰਟ ਜਾਂ ਰਿਸੋਰਸਸ ਜਾਂ ਮੰਨ ਲਓ ਵੀ ਪੈਸੇ ਜਾਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਸਪੋਰਟ ਉਸ ਕੰਟਰੀ ਦੀ ਕਰੂਗਾ ਤੇ ਉਹ ਰਿਸਪੌਂਸੀਬਲ ਹੋਊਗਾ, ਉਹ ਚਾਰਜੇਬਲ ਹੋਊਗਾ। ਐਂਡੀ ਲਿਪੋ ਪ੍ਰੈਜ਼ੀਡੈਂਟ ਹੈਗੇ ਲਿਪੋ ਆਇਲ ਐਸੋਸੀਏਸ਼ਨ ਦੇ, ਉਹਨਾਂ ਨੇ ਇਹ ਕਿਹਾ ਵੀ ਪੂਰੀ ਤਰ੍ਹਾਂ ਜਿਹੜਾ ਵੈਨਜ਼ੂਏਲਾ ਆਇਲ ਦੇ ਉੱਤੇ ਇੰਬਾਰਗੋ ਆ ਉਹ 8 ਲੱਖ ਤੋਂ ਲੈ ਕੇ 9 ਲੱਖ ਬੈਰਲਸ ਆਫ ਆਇਲ ਪਰ ਡੇ ਨੂੰ ਇਫੈਕਟ ਕਰੂਗਾ, ਜਿਹਦੇ ਨਾਲ ਬੈਰਲ ਦੀ $2 ਤੋਂ ਲੈ ਕੇ $3 ਤੇ ਜਿਹੜੀ ਕੀਮਤ ਆ ਉਹ ਵੱਧ ਸਕਦੀ ਹੈਗੀ ਆ। ਪਰ ਕਹਿੰਦੇ ਵੀ ਜਿਹੜੀਆਂ ਆਇਲ ਮਾਰਕੀਟਸ ਆ ਉਹ ਵਾਚ ਕਰ ਰਹੀਆਂ ਚਾਈਨੀਜ਼ ਰਿਐਕਸ਼ਨ ਕੀ ਹੋਊਗਾ, ਜਿਹੜੇ ਕਿ ਸਭ ਤੋਂ ਵੱਧ ਵੈਨਜ਼ੂਏਲਾ ਦਾ ਜਿਹੜਾ ਤੇਲ ਆ ਉਹ ਖਰੀਦਦੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਆਇਲ ਦੀਆਂ ਪ੍ਰਾਈਸਿਸ ਆ ਉਹ ਕਾਫੀ ਲੋ ਗਈਆਂ ਹੈਗੀਆਂ। ਈਵਨ ਕਰੂਡ ਆਇਲ ਜਿਹੜਾ ਆ ਉਹ $55 27 ਸੈਂਟ ਨੂੰ ਪਰ ਬੈਰਲ ਤੱਕ ਵੀ ਪਹੁੰਚ ਗਿਆ ਸੀ। ਜੀ